ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 8 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਹਾਕੀ ਤੋਂ। ਭਾਰਤ ਦੀ ਹਾਕੀ ਟੀਮ ਨੇ ਸਪੇਨ ਨੂੰ ਹਰਾ ਦਿੱਤਾ ਹੈ ਤੇ ਅਖੀਰਲਾ ਜਿਹੜਾ ਮੁਕਾਬਲਾ ਸੀਗਾ, ਕਿਉਂਕਿ ਇਸ ਤੋਂ ਬਾਅਦ ਮੁਕਾਬਲਾ ਬਚਿਆ ਨਹੀਂ ਸੀ, ਜਰਮਨੀ ਤੋਂ ਬਾਅਦ ਹਾਰ ਗਈ ਸੀ ਭਾਰਤੀ ਟੀਮ, ਤੇ ਅਖੀਰਲੇ ਮੈਡਲ ਦੇ ਲਈ, ਤਾਂਬੇ ਦੇ ਲਈ ਜਿਹੜਾ ਮੁਕਾਬਲਾ ਹੋਣਾ ਸੀਗਾ ਉਹ ਹੋਣਾ ਸੀਗਾ ਸਪੇਨ ਦੇ ਨਾਲ। ਮੁਕਾਬਲਾ ਉਹ ਜਿੱਤ ਲਿਆ ਤੇ 52 ਸਾਲ ਬਾਅਦ ਭਾਰਤ ਨੂੰ ਹਾਕੀ ਦੇ ਵਿੱਚ ਲਗਾਤਾਰ 2 ਓਲੰਪਿਕ ਮੈਡਲ ਮਿਲੇ। ਪ੍ਰਵੀਨ ਜੀ, ਜਦੋਂ ਬਨੇਸ਼ ਫੋਗਟ ਵਾਲੀ ਘਟਨਾ ਵਾਪਰੀ ਤਦ ਸਮੁੱਚੇ ਭਾਰਤੀਆਂ ਨੂੰ ਇੰਝ ਲੱਗਿਆ ਕਿ ਜਿਵੇਂ ਸਾਨੂੰ ਇੱਕ ਨਵਾਂ ਜ਼ਖਮ ਮਿਲ ਗਿਆ। ਉਸ ਜ਼ਖਮ ਤੇ ਹਾਕੀ ਟੀਮ ਨੇ ਜਿੱਤ ਨੇ ਮੱਲਮ ਲਾਈ ਹੈ। ਜੀ ਜੀ, ਬਿਲਕੁਲ ਬਿਲਕੁਲ। ਬੇਸ਼ੱਕ ਉਹ ਜ਼ਖਮ ਭਰੇ ਤਾਂ ਨਹੀਂ ਜਾ ਸਕਦੇ, ਪਰ ਇਹ ਮੱਲਮ ਦਾ ਕੰਮ ਕੀਤਾ ਹੈ ਭਾਰਤੀ ਹਾਕੀ ਟੀਮ ਨੇ ਕਿ ਉਹਨਾਂ ਨੇ ਤਾਂਬੇ ਦਾ ਤਗਮਾ ਓਲੰਪਿਕ ਚ ਲਗਾਤਾਰ ਦੂਜੀ ਵਾਰ ਜਿੱਤ ਕੇ, 52 ਸਾਲਾਂ ਬਾਅਦ ਲਗਾਤਾਰ ਦੂਜੀ ਵਾਰ ਜਿੱਤ ਕੇ ਇਤਿਹਾਸ ਸਿਰਜਿਆ। ਤੇ ਉਸ ਦੇ ਉੱਤੇ ਜੇ ਫੰਬਾ ਰੱਖਣ ਦੀ ਗੱਲ ਕਰੀਏ ਤਾਂ ਉਹ ਨੀਰਜ ਚੋਪੜਾ ਨੇ ਕੱਲ ਕਮਾਲ ਕੀਤੀ ਹੈ। ਉਹਨੇ ਦੇਰ ਰਾਤ, ਹੈ ਨਾ, ਉਹਨੇ ਵੀ ਸਿਲਵਰ, ਚਾਂਦੀ ਦਾ ਪਹਿਲਾ ਮੈਡਲ ਹੈ ਇਸ ਓਲੰਪਿਕ ਦੇ ਵਿੱਚ। ਬੇਸ਼ੱਕ ਉਹ ਤੋਂ ਸੋਨ ਤਗਮੇ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਉਹਦੇ ਇੱਕ ਹੀ ਉਹਦਾ ਸਹੀ ਗਿਆ ਤੇ ਉਹ ਉਹਦਾ ਵਰਲਡ ਰਿਕਾਰਡ ਸੀਗਾ। ਉਸਨੇ ਸਾਰੇ ਆਪਣੇ ਪਿਛਲਿਆਂ ਨਾਲੋਂ ਸਭ ਤੋਂ ਵੱਧ ਦੂਰ ਭਾਲਾ ਸਿੱਟਿਆ, ਪਰ ਉਹਦੇ ਬਾਵਜੂਦ ਵੀ ਮਤਲਬ ਉਹ ਚਾਂਦੀ ਤੇ ਰਿਹਾ ਤੇ ਸੋਨੇ ਦਾ ਮੈਡਲ ਲਹਿੰਦੇ ਪੰਜਾਬ ਦੇ ਗੱਭਰੂ ਦੇ ਹਿੱਸੇ ਆਇਆ। ਸੋ ਇਹ ਹਰਿਆਣੇ ਵਾਲਾ, ਚੜ੍ਹਦੇ ਪੰਜਾਬ ਵਾਲਾ ਮੁੰਡਾ, ਸੋ ਇਸ ਲਈ ਦੋਵੇਂ ਮੈਡਲ ਰਹੇ ਤਾਂ ਪੰਜਾਬ 'ਚ ਨੇ। ਹਾਂਜੀ ਹਾਂਜੀ, ਹਾਂ, ਅੱਗੇ ਪਿੱਛੇ ਹੀ ਹੈ ਨਾ। ਪਰ ਇਹ ਉਹਨਾਂ ਦੀ ਮਾਤਾ ਜੀ ਨੇ ਵੀ ਬਹੁਤ ਸੋਹਣੀ ਗੱਲ ਕਹੀ ਹੈ। ਉਹ ਕਹਿੰਦੀ ਵੀ ਉਹ ਵੀ ਪੰਜਾਬ ਦਾ ਹੀ ਮੁੰਡਾ ਹੈ, ਮਤਲਬ ਉਹ ਵੀ ਪੰਜਾਬ ਆਪਣਾ ਹੀ ਮੁੰਡਾ ਹੈ, ਆਪਣਾ ਹੀ ਮੁੰਡਾ। ਇਹੀ ਗੱਲ ਹੈ, ਬਸ ਇਹੀ ਖੇਡ ਭਾਵਨਾ, ਇਹੀ ਖੇਡ ਭਾਵਨਾ, ਬਿਲਕੁਲ। ਸੋ ਇਹ ਦੋ ਚੀਜ਼ਾਂ ਨੇ ਇੱਕ ਰਾਹਤ ਦਿੱਤੀ ਹੈ। ਪਰ ਜਿੱਥੇ ਤੱਕ ਹਾਕੀ ਦਾ ਸਵਾਲ ਹੈ, ਮੈਨੂੰ ਯਾਦ ਹੈ ਉਹ ਮੈਚ ਜਦੋਂ ਕੁਆਟਰ ਫਾਈਨਲ ਦੇ ਵਿੱਚ ਲਾਲ ਕਾਰਡ ਦਿਖਾ ਕੇ ਮੁੰਡੇ ਨੂੰ ਸਾਨੂੰ ਬਾਹਰ ਕੀਤਾ ਗਿਆ ਤਾਂ 10 ਖਿਡਾਰੀਆਂ ਨਾਲ ਟੀਮ ਖੇਡੀ। ਜੀ ਬਿਲਕੁਲ। ਤੇ ਅੱਜ ਜਦੋਂ ਹਾਕੀ ਜਿੱਤ ਕੇ ਭਾਰਤੀ ਟੀਮ ਮੁੜ ਰਹੀ ਆ ਤਾਂ ਉਸ ਟੀਮ ਦੇ ਵਿੱਚ 10 ਪੰਜਾਬੀ ਮੁੰਡੇ ਨੇ, ਪੰਜਾਬ ਦੇ ਮੁੰਡੇ ਨੇ। ਬਿਲਕੁਲ ਸਹੀ। ਕਿਉਂਕਿ 2 ਸਾਡੇ ਹਰਿਆਣੇ ਵਾਲੇ ਵੀ ਸਾਡੇ ਹੀ ਨੇ, ਹੈ ਨਾ, ਪਰ ਫਿਰ ਵੀ ਸਿੱਧੇ ਜਿਵੇਂ ਪੰਜਾਬ ਸੂਬੇ ਦੇ ਅੱਜ ਦੀ ਨਕਸ਼ੇ ਦੇ ਉੱਤੇ ਬਾਈ ਗਈ ਲੀਹਾਂ ਦੇ ਹਿਸਾਬ ਨਾਲ ਦੇਖਾਂ ਤਾਂ 10 ਮੁੰਡੇ ਸਾਡੇ ਖੇਡ ਰਹੇ ਤੇ 10 ਹਵਾਲੇ ਨਾਲ ਉਹ ਮੈਚ ਜਿਹੜਾ ਸੀਗਾ ਉਹ ਕਮਾਲ ਸੀ। ਔਰ ਉਹਦੇ ਵਿੱਚ ਪੂਰੇ ਇਸ ਟੂਰਨਾਮੈਂਟ ਦੇ ਦੌਰਾਨ ਜੋ ਸਾਡੇ ਕਪਤਾਨ ਹਰਮਨਪ੍ਰੀਤ ਨੇ, ਜਿਹਨੂੰ ਸਰਪੰਚ ਕਹਿ ਕੇ ਸੰਬੋਧਨ ਕਰਦੇ ਆ, ਹੈ ਨਾ, ਉਹਨੇ ਜੋ ਕਮਾਲ ਦਿਖਾਈ ਹੈ। ਆਖਰੀ ਇਸ ਤਾਂਬੇ ਦਾ ਮੈਡਲ ਜਿਤਾਉਣ ਦੇ ਵਿੱਚ ਵੀ 2 ਗੋਲ ਉਸ ਮਾਂ ਦੇ ਪੁੱਤ ਨੇ ਇਕੱਲੇ ਨਹੀਂ ਦਾਗੇ ਨੇ। 2 ਦੇ 2 ਗੋਲ ਉਹਦੇ ਹਿੱਸੇ ਆਏ ਨੇ ਤੇ ਇਸ ਓਲੰਪਿਕ ਦੇ ਵਿੱਚ 10 ਗੋਲ ਕਰਕੇ ਅਜੇ ਤੱਕ ਉਹ ਟੌਪ ਸਕੋਰਰ ਹੈ। ਸੋ ਉਹਦੇ ਹਿੱਸੇ ਇਹ ਰਿਕਾਰਡ। ਹਾਂ, ਇਹ ਓਲੰਪਿਕ ਦੇ ਵਿੱਚ ਭਾਰਤੀ ਹਾਕੀ ਟੀਮ ਦਾ 13ਵਾਂ ਮੈਡਲ ਹੈ। 8 ਸੋਨੇ ਦੇ ਤਗਮੇ ਜਿੱਤ ਚੁੱਕਿਆ ਭਾਰਤ ਹਾਕੀ ਦੇ ਵਿੱਚ, ਚਾਂਦੀ ਦਾ 1 ਹੈ। ਉਸ ਤੋਂ ਬਾਅਦ 4 ਹੁਣ ਤਾਂਬੇ ਦੇ ਹੋ ਗਏ ਤੇ ਤਾਂਬੇ ਦੇ ਜਿਹੜੇ ਆਪਾਂ 52 ਸਾਲ ਬਾਅਦ ਗੱਲ ਕਰ ਰਹੇ ਹਾਂ, 1968 ਚ ਭਾਰਤ ਹਾਕੀ ਚ ਜਿੱਤਦਾ ਤੇ ਉਸ ਤੋਂ ਬਾਅਦ 52 ਸਾਲਾਂ ਬਾਅਦ 2020 ਦੇ ਵਿੱਚ ਮੈਡਲ ਆਉਂਦਾ ਜੀ। ਤੇ ਉਸ ਤੋਂ ਬਾਅਦ ਦੁਬਾਰਾ 1972 ਚ ਫਿਰ ਅਸੀਂ ਜਿੱਤਦੇ ਹਾਂ ਤੇ 52 ਸਾਲਾਂ ਬਾਅਦ 2024 ਚ ਫਿਰ ਦੂਜਾ ਮੈਡਲ ਆਉਂਦਾ। ਸੋ ਇਸ ਤਰ੍ਹਾਂ ਲਗਾਤਾਰ 2 ਵਾਰ, ਹੈ ਨਾ, 52 ਸਾਲਾਂ ਬਾਅਦ 2020 ਤੇ 2024 ਦੇ ਵਿੱਚ 2 ਵਾਰ ਤਾਂਬੇ ਦੇ ਤਗਮੇ ਭਾਰਤੀ ਹਾਕੀ ਟੀਮ ਨੇ ਜਿੱਤੇ, ਪਰ ਉਹਦੇ ਨਾਲ ਦਿਲ ਵੀ ਜਿੱਤੇ ਨੇ। ਇੱਕ ਵਾਰ ਫਿਰ ਨੌਜਵਾਨਾਂ ਨੂੰ ਆਸ ਜਾਗੀ ਹੈ ਕਿ ਹੋ ਸਕਦਾ ਕਿ ਭਾਰਤ ਦੇ ਵਿੱਚ ਹਾਕੀ ਨੂੰ ਫਿਰ ਪ੍ਰਫੁੱਲਤਾ ਮਿਲੇ, ਕਿਉਂਕਿ ਹਾਕੀ ਨੂੰ ਅਜੇ ਉਵੇਂ ਸਪਾਂਸਰ ਨਹੀਂ ਮਿਲਦੇ, ਹੈ ਨਾ, ਉਵੇਂ ਉਹਨਾਂ ਨੂੰ ਸਾਧਨ ਸੰਪੰਨ ਨਹੀਂ ਮਿਲਦੇ,
ਉਵੇਂ ਅਜੇ ਧਨ ਦੀ ਵਰਖਾ ਨਹੀਂ ਹੁੰਦੀ, ਪਰ ਉਹਦੇ ਬਾਵਜੂਦ ਵੀ ਇਹਨਾਂ ਨੌਜਵਾਨਾਂ ਨੇ ਕਮਾਲ ਕਰਕੇ ਦਿਖਾਇਆ। ਖਾਸ ਕਰਕੇ ਜਿੱਥੇ ਹਰਮਨਪ੍ਰੀਤ ਦੀ ਗੱਲ ਹੋ ਰਹੀ ਹੈ, ਉੱਥੇ ਗੋਲਕੀਪਰ ਸ਼੍ਰੀਜੇਸ਼ ਦੀ ਗੱਲ ਹੋਣੀ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ, ਬਿਲਕੁਲ ਸਹੀ। ਉਸ ਜਿਹੜੇ ਆਪਾਂ ਕੁਆਟਰ ਫਾਈਨਲ ਦੀ ਗੱਲ ਕਰ ਰਹੇ ਹਾਂ, ਬ੍ਰਿਟੇਨ ਦੇ ਖਿਲਾਫ ਸੀ, ਜਿਹੜਾ 11 ਪੈਨਲਟੀ ਕਾਰਨਰ ਰੋਕਿਆ ਨੇ, ਇਹ ਰਿਕਾਰਡ ਹੈ। ਤੇ ਜਦੋਂ ਪੈਨਲਟੀ ਸ਼ੂਟ 'ਚ ਚਲਾ ਗਿਆ ਸੀਗਾ ਮੈਚ, ਤਾਂ ਉੱਥੇ ਵੀ 2 ਗੋਲ ਬਚਾ ਕੇ ਉਹਨੇ ਭਾਰਤ ਨੂੰ ਸੈਮੀਫਾਈਨਲ ਤੱਕ ਪਹੁੰਚਾਇਆ। ਸੋ ਇਸ ਲਈ ਭਾਰਤੀ ਟੀਮ ਵੀ ਚਾਹੁੰਦੀ ਸੀ ਕਿ ਉਹਦੀ ਵਿਦਾਈ ਸ਼ਾਨਦਾਰ ਹੋਵੇ, ਤੇ ਉਹ ਵੀ ਚਾਹੁੰਦਾ ਸੀ ਕਿ ਮੇਰਾ ਆਖਰੀ ਟੂਰਨਾਮੈਂਟ ਹੈ, ਮੈਂ ਮੈਡਲ ਨਾਲ ਵਿਦਾ ਹੋਵਾਂ। ਬਿਲਕੁਲ। ਸੋ ਜਿੱਥੇ ਉਹਨੂੰ ਤਾਂਬੇ ਦੇ ਮੈਡਲ ਨਾਲ ਭਾਰਤੀ ਟੀਮ ਨੇ ਵਿਦਾ ਕੀਤਾ, ਉੱਥੇ ਕਪਤਾਨ ਤੇ ਟੀਮ ਨੇ ਉਸਨੂੰ ਮੋਢਿਆਂ ਤੇ ਚੱਕ ਕੇ ਘੁਮਾਇਆ ਵੀ, ਤੇ ਇਸ ਲਈ ਇਹ ਸ਼੍ਰੀਜੇਸ਼ ਦੀ ਵੀ ਬਰਾਬਰ ਜਿੱਤ ਹੈ। ਅਸਲ 'ਚ ਤਾਂ ਇਹ ਟੀਮ ਗੇਮ ਹੁੰਦੀ ਆ, ਪੂਰੀ ਟੀਮ ਖੇਡੀ ਆ। ਤੇ ਇਸੇ ਲਈ ਫਿਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਤੁਰੰਤ ਐਲਾਨ ਕੀਤਾ ਕਿ ਅਸੀਂ ਪੰਜਾਬ ਦੇ 10 ਤੇ 10 ਖਿਡਾਰੀਆਂ ਨੂੰ 1-1 ਕਰੋੜ ਦੇ ਕੇ ਸਨਮਾਨਿਤ ਕਰਾਂਗੇ। ਸੋ ਇਹ ਤੁਰੰਤ ਐਲਾਨ ਤੇ ਚੰਗੀ ਪਹਿਲ ਕਦਮੀ ਹੈ। ਸੋ ਇਸ ਦੇ ਨਾਲ ਖੇਡ ਦੇ ਪ੍ਰਤੀ ਬੱਚਿਆਂ ਦਾ ਜੋਸ਼ ਵੀ ਵਧੂਗਾ, ਹੋਰ ਨੌਜਵਾਨਾਂ ਦਾ ਜੋਸ਼ ਵੀ ਵਧੂਗਾ। ਸੋ ਸਪੇਨ ਨੂੰ 2-1 ਨਾਲ ਹਰਾ ਕੇ ਭਾਰਤੀ ਹਾਕੀ ਟੀਮ ਨੇ 52 ਸਾਲਾਂ 'ਚ ਲਗਾਤਾਰ ਦੂਜੀ ਵਾਰ ਓਲੰਪਿਕ ਦੇ ਵਿੱਚ ਮੈਡਲ ਜਿੱਤ ਕੇ ਹਾਕੀ ਦਾ ਮੁੜ ਕੇ ਝੰਡਾ ਬੁਲੰਦ ਕੀਤਾ, ਭਾਰਤ ਦਾ ਝੰਡਾ ਬੁਲੰਦ ਕੀਤਾ। ਜੀ ਬਿਲਕੁਲ ਬਿਲਕੁਲ। ਕੁਸ਼ਤੀ ਤੇ ਕੁਰਸੀ ਦੇ ਵਿੱਚ ਜੰਗ ਕਹਿੰਦੇ, ਪਰ ਫਿਰ ਵੀ ਵਿਨੇਸ਼ ਫੋਗਾਟ ਨੂੰ ਸਿਲਵਰ ਮਿਲਣ ਦੀ ਆਸ ਹੈ। ਹਾਂ ਪ੍ਰਵੀਨ ਜੀ, ਵਿਨੇਸ਼ ਫੋਗਟ ਓਲੰਪਿਕ ਦੇ ਵਿੱਚ ਮੈਡਲ ਲਈ ਨਹੀਂ ਲੜ ਰਹੀ ਸੀ। ਉਹ ਖਿਡਾਰੀਆਂ ਦੀ, ਖਾਸ ਕਰਕੇ ਭਾਰਤੀ ਔਰਤ ਖਿਡਾਰੀਆਂ ਦੀ ਫਾਰਮ ਦੀ ਲੜਾਈ ਲੜ ਰਹੀ ਸੀ। ਔਰ ਇਹ ਸਭ ਨੂੰ ਪਤਾ ਹੈ ਕਿ ਉਹਦੇ ਨਾਲ ਜਿੰਨਾ ਅਮਲਾ ਫਾਲਾ ਗਿਆ ਸੀ, ਉਹ ਬ੍ਰਿਜ ਭੂਸ਼ਣ ਦੀ ਛਤਰੀ ਥੱਲੇ ਪਲਣ ਵਾਲਾ। ਇਸ ਲਈ ਇੱਕ ਪਾਸੇ ਨਿਯਮ ਤੇ ਦੂਏ ਪਾਸੇ ਉਹਦੇ ਨਾਲ ਦੀ ਟੀਮ। ਕਿਉਂਕਿ ਦੇਖੋ, ਓਲੰਪਿਕ ਦੇ ਵਿੱਚ ਜੋ ਨਿਯਮ ਨੇ, ਉਹਨਾਂ ਨੇ ਉਸ ਨਿਯਮਾਂ ਦੇ ਅਨੁਸਾਰ ਚੱਲਣਾ। ਅਗਲੇ ਕਹਿੰਦੇ ਵੀ ਸਾਡਾ ਨਿਯਮ ਆ, ਅਸੀਂ 50 ਗ੍ਰਾਮ ਦੀ ਛੋਟ ਦੇ ਸਕਦੇ ਹਾਂ, ਪਰ ਤੁਹਾਡਾ ਤਾਂ 150 ਗ੍ਰਾਮ ਦਾ ਫਰਕ ਆ। ਸੋ 150 ਜੇ 50 ਕੱਢ ਵੀ ਦਓ ਤਾਂ ਵੀ 100 ਗ੍ਰਾਮ ਅਜੇ ਫਰਕ ਰਹਿ ਜਾਣਾ। ਪਰ ਸਵਾਲ ਇਹ ਹੈ ਕਿ ਜਿਹੜੀ ਕੁੜੀ ਲਗਾਤਾਰ 3 ਮੈਚ 50 ਕਿਲੋ ਦਾ ਭਾਰ ਤੁਲਾ ਕੇ ਖੇਡ ਰਹੀ ਆ, ਉਹਦਾ ਇੱਕ ਦਿਨ ਬਾਅਦ ਹੀ 52 ਕਿਲੋ ਤੋਂ ਉੱਪਰ ਭਾਰ ਕਿਵੇਂ ਚਲਾ ਗਿਆ? ਹੁਣ ਉਹਦੇ ਨਾਲ ਗਿਆ ਅਮਲਾ ਫਾਲਾ, ਉਹਦੀ ਟੀਮ ਕਹਿੰਦੀ ਹੈ ਕਿ ਜੀ ਲਗਾਤਾਰ 3 ਮੈਚ ਖੇਡੇ ਸੀਗੇ ਜੀ, ਇਸ ਲਈ ਉਸਨੂੰ ਪ੍ਰੋਟੀਨ ਦੇਣਾ ਪਿਆ, ਇਸ ਲਈ ਉਹਨੂੰ ਖੁਰਾਕ ਦੇਣੀ ਪਈ, ਪਾਣੀ ਵੱਧ ਪੀ ਹੋ ਗਿਆ, ਜਿਹਦੇ ਨਾਲ ਵਜਨ ਵੱਧ ਗਿਆ। ਇਹ ਸਾਰਾ ਰਵੀਨ ਜੀ, ਨਾ ਕਈ ਥਾਵਾਂ ਦੇ ਉੱਤੇ ਲੋਕ ਕਬੂਤਰ ਪਾਲਦੇ ਆ। ਆਪਣੇ ਚੀਨੇ ਕਬੂਤਰ ਜਿਹਨੂੰ ਕਹਿੰਦੇ ਆਪਾਂ, ਚਿੱਟੇ, ਹਨਾ। ਉਹ ਕਬੂਤਰਾਂ ਦੀਆਂ ਰੇਸਾਂ ਆਉਂਦੀਆਂ ਨੇ, ਉਡਾਰ ਹੁੰਦੀ ਹੈ, ਹਨਾ, ਮੁਕਾਬਲੇ ਹੁੰਦੇ ਨੇ, ਬਾਜੀ ਲੱਗਦੀ ਹੈ ਜਿਹਨੂੰ ਆਪਾਂ ਕਹਿੰਦੇ ਆ। ਤੇ ਉਹ ਕਬੂਤਰ ਉਡਾਉਣ ਵਾਲਿਆਂ ਨੂੰ ਪਤਾ ਹੁੰਦਾ ਕਿ ਕੱਲ ਨੂੰ ਮੇਰੇ ਕਬੂਤਰ ਨੇ ਉਡਾਨ ਭਰਨੀ, ਅੱਜ ਦਾਣਾ ਕਿੰਨਾ ਪਾਉਣਾ। ਤੇ ਫਿਰ ਇਹ ਨਾਲ ਗਈ, ਚਾਹੇ ਉਹ ਕੋਚ ਸੀ, ਚਾਹੇ ਉਹ ਫਿਜ਼ੀਓਥੈਰੇਪੀ ਸੀ, ਚਾਹੇ ਉਹ ਉਹਦੀ ਫਿਟਨੈਸ ਵਾਲਾ ਸੀਗਾ, ਚਾਹੇ ਉਹ ਖੁਰਾਕ ਦੇਣ ਵਾਲਾ ਸੀ, ਕਿ ਇਹ ਸਾਰੀ ਅਨਪੜ੍ਹ ਟੀਮ ਗਈ ਪਈ ਸੀ? ਕਿ ਉਹਨਾਂ ਨੂੰ ਪਤਾ ਹੀ ਨਹੀਂਗਾ ਕਿ ਦੂਏ ਦਿਨ ਵੀ ਵਜਨ ਹੋਣਾ? ਹੁਣ ਇੱਕ ਸਵਾਲ ਇਹ। ਦੂਸਰਾ ਸਵਾਲ, ਵਿਨੇਸ਼ ਫੋਗਟ 53 ਕਿਲੋ 'ਚ ਖੇਡਦੀ ਸੀ, ਪਰ ਉਸ ਨੂੰ 50 ਕਿਲੋ ਜਾਣਾ ਪਿਆ ਕਿਉਂਕਿ 53 ਵਾਲੀ 'ਚ ਉਹਨੂੰ ਕੈਟਾਗਰੀ 'ਚ ਐਂਟਰੀ ਨਹੀਂ ਦਿੱਤੀ ਗਈ। ਕੀ ਇੱਥੇ ਹੀ ਰੋਕਣ ਦੀ ਕੋਸ਼ਿਸ਼ ਹੋਈ ਕਿ 53 ਕਿਲੋ ਦੀ ਐਂਟਰੀ, ਉਹਦੀ ਤਾਂ ਖੇਡ ਖਤਮ। ਪਰ ਉਹਨੇ 50 ਕਿਲੋ ਆਪਣੇ ਆਪ ਨੂੰ ਸਾਬਤ ਕਰਕੇ ਕੋਟਾ ਲੈ ਲਿਆ, ਜਿਹਦੀ ਆਸ ਸ਼ਾਇਦ ਨਹੀਂ ਹੋਣੀ। ਉਹ ਕੋਟਾ ਲੈ ਕੇ ਵੀ ਜਦੋਂ ਉਹ ਚਲੀ ਗਈ, ਤਦ ਜਾਣ ਤੋਂ ਪਹਿਲਾਂ ਉਸ ਨੇ ਮੰਗ ਕੀਤੀ ਕਿ ਮੈਨੂੰ ਮੇਰਾ ਕੋਚ, ਮੇਰਾ ਫਿਟਨੈਸ ਵਾਲਾ, ਸਾਰੇ ਮੇਰੀ ਟੀਮ ਦਿੱਤੀ ਜਾਵੇ। ਕੋਈ ਉਸ ਨੂੰ ਉਸਦਾ ਆਪਣਾ ਸਾਥੀ ਨਹੀਂ ਮਿਲਿਆ। ਫਿਰ ਜਦੋਂ ਉਹ ਬ੍ਰਿਜ ਭੂਸ਼ਣ ਦੇ ਖਿਲਾਫ ਭਾਰਤ ਦੀ ਔਰਤ ਖਿਡਾਰੀਆਂ ਦੀ ਜੰਗ ਲੜ ਰਹੀ ਸੀ, ਤਦ ਉਹਦਾ ਇੱਕ ਕੀਤਾ ਹੋਇਆ ਟਵੀਟ ਅੱਜ ਬਹੁਤ ਵਾਇਰਲ ਹੋ ਰਿਹਾ ਜੀ। ਉਹਦੇ ਵਿੱਚ ਉਹ ਲਿਖਦੀ ਹੈ ਕਿ ਹੋ ਸਕਦਾ ਮੈਨੂੰ ਓਲੰਪਿਕ ਚੋਂ ਬਾਹਰ ਕਰ ਦਿੱਤਾ ਜਾਵੇ, ਜੇ ਮੈਨੂੰ ਖੇਲਣ ਦਾ ਮੌਕਾ ਮਿਲੇ, ਹੋ ਸਕਦਾ ਮੈਨੂੰ, ਹੈ ਨਾ, ਉਹ ਡਰੱਗ ਵਾਲੇ ਉਹਦੇ ਵਿੱਚ, ਹੈ ਨਾ, ਉਹ 'ਚ ਮਤਲਬ ਕਿ ਉਹ 'ਚ ਘੇਰ ਲਿਆ ਜਾਵੇ, ਹੋ ਸਕਦਾ ਮੇਰੇ ਖਾਣੇ 'ਚ, ਮੇਰੇ ਪਾਣੀ 'ਚ ਕੁਛ ਮਿਲਾ ਕੇ ਦੇ ਦਿੱਤਾ ਜਾਵੇ। ਕਿ ਉਹ ਸ਼ੰਕੇ ਸੋਭੇ ਹੁਣ ਮੁੜ ਕੇ ਖੜੇ ਹੋ ਗਏ ਜੀ। ਕੀ ਇਹ ਕੁੜੀ ਲਿਖਦੀ ਹੈ ਆਪਣੇ ਟਵੀਟ ਦੇ ਉੱਤੇ, ਅਲਵਿਦਾ ਕੁਸ਼ਤੀ, ਮਾਂ ਮੈਂ ਕੁਸ਼ਤੀ ਜਿੱਤ ਗਈ, ਮੈਂ ਹਾਰ ਗਈ, ਮਾਫ ਕਰਨਾ, ਮੈਂ ਤੁਹਾਡੇ ਸੁਪਨਿਆਂ ਤੇ ਮੇਰੀ ਹਿੰਮਤ ਤੇ, ਹੈ ਨਾ, ਮੈਂ ਖਰੀ ਨਹੀਂ ਉਤਰ ਸਕੀ।
ਸਭ ਕੁਝ ਖਤਮ ਹੋ ਗਿਆ, ਹੈ ਨਾ। ਪਰ ਮੈਨੂੰ ਲੱਗਦਾ ਕਿ ਉਹ ਹਾਰੀ ਨਹੀਂ। ਜੀ ਜੀ ਬਿਲਕੁਲ, ਹਾਰੀ ਤਾਂ ਸਾਡਾ ਸਿਸਟਮ ਹੈ, ਸਾਡੀ ਸਿਆਸਤ ਹੈ, ਸਾਡੀ ਨਲਾਇਕੀ ਹੈ। ਹਾਰੇ ਤਾਂ ਉਹ ਨੇ ਜਿਹੜਾ ਨਾਲ ਗਿਆ ਹੋਇਆ ਅਮਲਾ ਫਲ ਹੈ, ਉਹ ਨਹੀਂ ਹਾਰੀ ਜੀ। ਇਸ ਲਈ ਇੱਥੇ ਮੈਨੂੰ ਲੱਗਦਾ ਕੁਸ਼ਤੀ ਤੇ ਕੁਰਸੀ ਵਿਚਾਲੇ ਜੰਗ ਹੋਈ ਆ, ਮੁਕਾਬਲਾ ਹੋਇਆ, ਤੇ ਉਸ ਕੁਰਸੀ ਨੂੰ ਸਵਾਲ ਹੋਣੇ ਚਾਹੀਦੇ ਨੇ। ਬਿਲਕੁਲ ਚਾਹੀਦੇ। ਕੀ ਇਹਦੇ ਪਿੱਛੇ ਬ੍ਰਿਜ ਭੂਸ਼ਣ ਉਹਦੀ ਟੀਮ ਦਾ ਕੋਈ ਰੋਲ ਹੈ? ਉਹਦੀ ਜਾਂਚ ਹੋਣੀ ਚਾਹੀਦੀ ਆ। ਨਰਿੰਦਰ ਮੋਦੀ ਜੀ ਨੇ ਟਵੀਟ ਕੀਤਾ, ਧੰਨਵਾਦ, ਉਹਨਾਂ ਨੇ ਵਧਾਈ ਦਿੱਤੀ, ਸ਼ੁਕਰੀਆ, ਪਰ ਕੀ ਉਹ ਨਿਰਪੱਖ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਤੇ ਇਸ ਮਸਲੇ ਦੀ ਜਾਂਚ ਕਰ ਸਕਦੇ ਨੇ ਕਿ ਏਦਾਂ ਵਾਪਰ ਕਿਵੇਂ ਗਿਆ? ਮਤਲਬ ਉਹ ਕੁੜੀ 'ਚ ਲੜਨ ਦੀ, ਖੇਡਣ ਦੀ ਤਾਂਘ ਕਿੰਨੀ ਸੀ, ਉਹਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਕਿ ਉਸਨੇ ਨਹੁੰ ਤੇ ਬਾਲ ਤਾਂ ਕਟਾਏ ਉਹ ਨਾ ਕਿ ਬਾਲ ਕਟਾਏ ਸੀ ਦੇਸ਼ ਲਈ ਸੀਸ ਕਟਾਉਣਾ ਜੇ ਬਾਕੀ ਹੈ, ਕੇਸ ਕਟਾਏ ਦੇਸ਼ ਲਈ ਜੇ ਸੀਸ ਕਟਾਉਣਾ ਬਾਕੀ ਹੈ। ਉਸਨੇ ਕੁੜੀ ਨੇ ਬਾਲ ਤੱਕ, ਨਹੁੰ ਤੱਕ ਕਟਾਏ, ਖੂਨ ਤੱਕ ਕਢਾਇਆ, ਮੀਡੀਆ ਰਿਪੋਰਟਾਂ ਕਹਿੰਦੀ। ਉਸਨੇ ਆਪਣੇ ਥੁੱਕ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਕਿ ਕਿਤੇ ਇਹਦੇ ਨਾਲ ਵੀ ਵਜਨ ਨਾ ਵੱਧ ਜਾਵੇ। ਹਾਂ ਜੀ ਜੀ ਬਿਲਕੁਲ, ਸਾਰੀ ਪ੍ਰਕਿਰਿਆ ਚੋਂ ਕਿੰਨਾ ਕੁਛ ਉਹਨੇ ਕੀਤਾ, ਤੇ ਤਾਂ ਵੀ ਉਹ 2 ਕਿਲੋ ਤੋਂ ਤੋੜ ਲਿਆ ਹੀ। ਉਸਨੇ ਤਾਂ ਆਪਣੀ ਕੋਈ ਕਸਰ ਨਹੀਂ ਨਾ ਛੱਡੀ। ਫਿਰ ਕਸਰ ਕਿੱਥੇ ਆ, ਇਹਦੀ ਜਾਂਚ ਕੌਣ ਕਰੇਗਾ ਜੀ? ਹਾਂ, ਉਹਨੇ ਪਹਿਲਾਂ ਅਪੀਲ ਪਾਈ ਸੀ ਕਿ ਮੈਨੂੰ ਫਾਈਨਲ ਖੇਡਣ ਦਿੱਤਾ ਜਾਵੇ, ਫਿਰ ਉਸਨੂੰ ਸਹੀ ਬੰਦਿਆਂ ਦੀ ਸਲਾਹ ਮਿਲੀ ਕਿ ਇਹ ਅਪੀਲ ਆਪਣੀ ਮਨਜ਼ੂਰ ਨਹੀਂ ਹੋਣੀ, ਫਿਰ ਉਸਨੇ ਸਿਲਵਰ ਲਈ ਅਪੀਲ ਪਾਈ ਹੈ। ਠੀਕ ਹੈ, ਕਿ ਮੈਂ ਸਿਲਵਰ ਦੀ ਹੱਕਦਾਰ। ਦੇਖੋ ਪ੍ਰਵੀਨ ਜੀ, ਉਹ ਲਗਾਤਾਰ ਜਿਹੜੇ ਮੈਚ ਜਿੱਤ ਕੇ ਆਈ, ਉੱਥੇ ਉਹਦਾ ਸਿਲਵਰ ਪੱਕਾ ਹੋ ਗਿਆ। ਹੁਣ ਸਿਲਵਰ ਪੱਕਾ ਹੋਣ ਤੱਕ ਤਾਂ ਉਹਦਾ ਵਜਨ 50 ਕਿਲੋ ਸੀ ਨਾ, ਉਸ ਪ੍ਰਕਿਰਿਆ ਤੱਕ ਤਾਂ ਪੂਰੀ ਹੈ ਨਾ। ਉਹਨੇ ਗੋਲਡ ਲਈ ਖੇਲਣਾ ਸੀ। ਜੀ ਜੀ, ਜੇ ਉਹ ਗੋਲਡ ਨਹੀਂ ਖੇਲ ਰਹੀ ਤੇ ਬਿਨਾਂ ਖੇਡੀ ਉਸ ਕੁੜੀ ਨੂੰ ਗੋਲਡ ਮਿਲ ਰਿਹਾ, ਤਾਂ ਇਹ ਸਿਲਵਰ ਤੱਕ ਦੇ ਤਾਂ ਹੱਕਦਾਰ ਨਹੀਂ ਸੀ ਨਾ। ਸੀਗੀ, ਬਿਲਕੁਲ ਜੀ। ਹੁਣ ਇੱਥੇ ਕੀਨੀਆ ਵਾਲੇ ਇੱਕ ਉਦਾਹਰਨ ਤੋਂ ਸਮਝਣ ਦੀ ਲੋੜ ਹੈ। ਕੀਨੀਆ ਦੀ ਇੱਕ ਦੜਾਕ 5000 ਕਿਲੋਮੀਟਰ ਦੀ ਦੌੜ 'ਚ ਹਿੱਸਾ ਲੈ ਰਹੀ ਸੀ ਓਲੰਪਿਕ 'ਚ, ਹੁਣੇ ਇਸੇ ਓਲੰਪਿਕ ਦੀ ਜੋ ਗੱਲ ਕਰ ਰਿਹਾ, ਠੀਕ ਹੈ ਨਾ। ਉਹ ਫੇਥ ਜਿਹੜੀ ਨਾਂ ਦੀ ਕੀਨੀਆ ਦੌੜਾਕ ਸੀਗੀ, ਉਹ ਜਦੋਂ ਫਾਈਨਲ ਦੇ ਵਿੱਚ ਦੌੜੀ ਤੇ ਉਹ ਦੂਸਰੇ ਸਥਾਨ ਤੇ, ਉਹਨੂੰ ਸਿਲਵਰ ਮੈਡਲ ਤੈਅ ਹੋ ਗਿਆ। ਠੀਕ ਹੈ ਜੀ। ਪਰ ਉਸ ਨੂੰ ਸਿਲਵਰ ਮੈਡਲ ਦੇਣ ਦੀ ਬਜਾਏ ਉਹਨੂੰ ਡਿਸਕੁਆਲੀਫਾਈ ਦਾ ਪ੍ਰਮਾਣ ਸੁਣਾ ਦਿੱਤਾ ਗਿਆ ਕਿ ਤੂੰ ਪਿਛਲੀ ਦੌੜ ਦੇ ਵਿੱਚ ਇੱਕ ਖਿਡਾਰਨ ਨਾਲ ਖੇਬੜੀ ਸੀ, ਉਹਦੇ ਨਾਲ ਵੱਜੀ ਸੀ, ਉਹਦੇ ਨਾਲ ਟਕਰਾਈ ਸੀ ਜਾਣਬੁੱਝ ਕੇ। ਤੇ ਉਹਦੀ ਟੀਮ ਨੇ, ਉਹਦੇ ਨਾਲ ਦੇ ਸਾਥੀਆਂ ਨੇ ਅਪੀਲ ਪਾਈ ਕਿ ਜੇ ਉਹ ਪਿਛਲੇ ਮੈਚ ਕਰਕੇ ਡਿਸਕੁਆਲੀਫਾਈ ਹੈ, ਫਿਰ ਤੁਸੀਂ ਉਹਨੂੰ ਫਾਈਨਲ ਖੇਡਣ ਕਿਉਂ ਦਿੱਤਾ? ਅਗਲਾ ਕਿਉਂ ਖੇਡਣ ਦਿੱਤਾ ਮੈਚ? ਸਹੀ ਹੈ, ਬਿਲਕੁਲ ਜੀ। ਜਦੋਂ ਉਹ ਫਾਈਨਲ ਖੇਡ ਲਈ ਤੇ ਉਹਨੇ ਉਹ ਹਾਸਲ ਕਰ ਲਿਆ, ਫਿਰ ਉਹਦੀ ਹੱਕਦਾਰ। ਇਸੇ ਤਰ੍ਹਾਂ ਜੇ 50 ਕਿਲੋ ਹਰ ਮੈਚ ਤੋਂ ਪਹਿਲਾਂ ਤੋਲ ਕੇ ਉਹ ਕੁੜੀ ਫਾਈਨਲ 'ਚ ਪਹੁੰਚ ਗਈ, ਤਾਂ ਸਿਲਵਰ ਤਾਂ ਉਹ ਜਿੱਤ ਗਈ। ਫਿਰ ਉੱਥੇ ਤੱਕ ਦਾ ਉਹਦਾ ਵਜਨ, ਨਿਯਮ ਸਾਰੇ ਪੂਰੇ ਨੇ। ਹੁਣ ਇਸ ਆਧਾਰ ਤੇ ਓਲੰਪਿਕ ਦੇ ਨਿਯਮ ਕੀ ਕਹਿੰਦੇ ਨੇ, ਹੈ ਨਾ, ਉਸ ਹਵਾਲੇ ਨਾਲ ਇਹ ਤਰਕ ਕਿੱਥੇ ਰੁਕੂਗਾ, ਇਹ ਦੇਖਣ ਵਾਲੀ ਗੱਲ ਹੈ। ਤੇ ਪਹਿਲਾਂ ਭਾਰਤੀ ਸਮੇਂ ਅਨੁਸਾਰ ਕੱਲ ਸ਼ਾਮ 5 ਵਜੇ ਤੱਕ ਦਾ ਸਮਾਂ ਸੀਗਾ, ਵੀਰਵਾਰ ਨੂੰ। ਫਿਰ ਪਤਾ ਲੱਗਾ ਕਿ ਵੀਰਵਾਰ ਰਾਤ ਨੂੰ 9 ਵਜੇ, 9:30 ਵਜੇ ਤੱਕ ਇਹਦੇ ਤੇ ਫੈਸਲਾ ਆ ਸਕਦਾ। ਹੁਣ ਪਤਾ ਲੱਗਾ ਕਿ ਅੱਜ ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਦੁਪਹਿਰ ਦੇ 1:30 ਵਜੇ ਤੱਕ ਇਸ ਤੇ ਫੈਸਲਾ ਆਉਣਾ ਹੈ, ਕਿਉਂਕਿ ਭਾਰਤੀ ਦਲ ਨੇ ਕੁਝ ਸਮਾਂ ਮੰਗਿਆ ਕਿ ਵਿਨੇਸ਼ ਫੋਗਟ ਵੱਲੋਂ ਜਿਹੜੇ ਵਕੀਲ ਨੂੰ ਅਸੀਂ ਪੇਸ਼ ਕਰਨਾ, ਉਹਦੀ ਤਿਆਰੀ ਵੀ ਹੋ ਸਕੇ ਤੇ ਵਕੀਲ ਕੌਣ ਹੋਵੇ। ਪਤਾ ਲੱਗ ਰਿਹਾ ਹਰੀਸ਼ ਸਾਲਵੇ ਵਕਾਲਤ ਕਰ ਸਕਦੇ ਇਸ ਬੱਚੀ ਲਈ। ਅੱਛਾ, ਸੋ ਹਾਂ ਜੀ, ਇਹ ਪਤਾ ਲੱਗ ਰਿਹਾ, ਹੋ ਸਕਦਾ ਜੀ ਏਦਾਂ ਕੁਝ ਹੁੰਦਾ। ਸੋ ਇਸ ਲਈ ਹੁਣ ਚਾਂਦੀ ਦੀ, ਸਿਲਵਰ ਦੀ ਆਸ ਤਾਂ ਵੱਜੀ ਹੈ, ਪਰ ਕੁੜੀ ਸੋਨੇ ਨਾਲੋਂ ਵੀ ਵੱਧ ਜਿੱਤ ਕੇ ਆ ਰਹੀ ਹੈ। ਜੋ ਉਹਨੇ ਭਾਰਤੀਆਂ ਦਾ ਦਿਲ ਜਿੱਤਿਆ, ਜਿਵੇਂ ਉਹਨਾਂ ਭਾਰਤ ਖੜਿਆ। ਤੁਸੀਂ ਇਹ ਦੇਖੋ ਕਿ ਪ੍ਰਿੰਸੀਪਲ ਸਰਵਣ ਸਿੰਘ ਹੋਰਾਂ ਨੇ, ਹੈ ਨਾ, ਐਲਾਨ ਕੀਤਾ ਕਿ ਮੈਂ ਆਪਣਾ ਖੇਡ ਰਤਨ, ਹੈ ਨਾ, ਜਿਹੜਾ ਉਹ ਸੋਨੇ ਦਾ, ਉਹ 1.25 ਤੋਲੇ ਦਾ ਉਹ ਮੈਡਲ ਹੈ ਉਹਨਾਂ ਦਾ, ਠੀਕ ਹੈ, ਉਹ ਕਹਿੰਦੇ ਕਿ ਮੈਂ ਇਸ ਕੁੜੀ ਦੀ ਝੋਲੀ ਪਾਉਣਾ। ਉਸ ਤੋਂ ਬਾਅਦ ਪੈਸੇ ਦੇਣ ਵਾਲਿਆਂ ਦੀ, ਹੋਰ ਚੀਜ਼ਾਂ ਦੇਣ ਵਾਲਿਆਂ ਦੇ ਐਲਾਨ ਸ਼ੁਰੂ ਹੋ ਗਏ। ਇਹ ਉਹਨੂੰ ਹੌਸਲਾ, ਇਹਦੇ ਨਾਲ ਉਹਨੇ ਬੜਾ ਨਹੀਂ ਹੋ ਜਾਣਾ ਕੋਈ। ਸਹੀ, ਬਿਲਕੁਲ ਬਿਲਕੁਲ। ਨਾ ਹੀ ਉਹਨੂੰ ਭੁੱਖ ਹੈ ਚੀਜ਼ਾਂ ਦੀ, ਨਾ ਹੀ ਉਹਨੇ ਕਿਹਾ। ਹਾਂ, ਉਸ ਨੂੰ ਇਹ ਦੱਸਣ ਦੀ ਲੋੜ ਹੁੰਦੀ ਹੈ ਕਿ ਅਸੀਂ ਤੇਰੇ ਨਾਲ ਸਨਮਾਨ ਹੁੰਦਾ ਖਿਡਾਰੀ ਦਾ। ਹਾਂ, ਇਹ ਤੇਰੇ ਨਾਲ ਖੜੇ ਆ। ਸੋ ਇਸ ਲਈ ਉਹ ਚਾਹੇ ਚਾਂਦੀ ਲਿਆਵੇ ਚਾਹੇ ਨਾ ਲਿਆਵੇ, ਉਸ ਨੂੰ ਭਾਰਤੀ ਲੋਕ ਸੋਨੇ 'ਚ ਮੜ ਦੇਣਗੇ। ਬਿਲਕੁਲ ਸਹੀ ਹੈ ਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧ ਗਏ ਤੇ ਗੱਲ ਕਰੀਏ ਪੰਜਾਬ ਦੇ ਵਿੱਚ ਲਾਰੈਂਸ ਇੰਟਰਵਿਊ ਦੇ ਮਾਮਲੇ ਦੀ। ਮੂਸੇਵਾਲੇ ਦੇ ਬਾਪੂ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਵੀ ਤੁਸੀਂ ਇਹ ਇੰਟਰਵਿਊ ਕਰਵਾਈ ਕਿਸ ਮੰਤਵ ਨਾਲ ਸੀ? ਦੇਖੋ ਪ੍ਰਵੀਨ ਜੀ, ਆਪਾਂ ਚੰਗੇ ਕੱਲ ਵੀ ਗੱਲ ਕਰ ਰਹੇ ਸੀਗੇ, ਹਾਂਜੀ, ਕਿ ਜਦੋਂ ਬੇਅਦਬੀ ਕਾਂਡ ਵਾਪਰਿਆ, ਜਦੋਂ ਗੋਲੀ ਕਾਂਡ ਵਾਪਰਿਆ ਜੀ, ਹੈ ਨਾ,
ਚਾਹੇ ਅਕਾਲੀ ਦਲ ਇਹ ਤੱਥਾਂ ਤੇ ਵੀ ਲਿਆ ਕੇ ਸਾਬਤ ਕਰ ਦੇਵੇ ਕਿ ਅਸੀਂ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ, ਪਰ ਸਵਾਲ ਤਾਂ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਨੂੰ ਰਹੇਗਾ ਨਾ ਕਿ ਰਾਜ ਦੇ ਮੁਖੀ ਤੁਸੀਂ ਸੀ, ਪੁਲਿਸ ਤੰਤਰ ਤੁਹਾਡੇ ਕੋਲ ਸੀ। ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ। ਸੋ ਅੱਜ ਤੱਕ ਉਹਨਾਂ ਲਈ ਇਹ ਸਵਾਲ ਚੁਣੌਤੀ ਬਣਿਆ ਹੋਇਆ। ਪੰਜਾਬ 'ਚ ਕਾਂਗਰਸ ਦੀ ਸਰਕਾਰ ਆ ਗਈ, ਗੈਂਗਸਟਰ ਜੇਲ੍ਹਾਂ 'ਚੋਂ ਭੱਜਣ ਲੱਗ ਪਏ, ਅੰਦਰੋਂ ਫੜੇ ਜਾਣ ਲੱਗ ਪਏ, ਮੋਬਾਈਲ ਧੰਦੇ ਦੀਆਂ ਖਬਰਾਂ ਆਉਣ ਲੱਗ ਪਈਆਂ, ਤੇ ਇਹੀ ਮੁੱਖ ਮੰਤਰੀ ਅੱਜ ਵਾਲੇ ਭਗਵੰਤ ਮਾਨ ਹੋਰੀ ਸਵਾਲ ਕਰਦੇ ਸੀਗੇ। ਸੁਖਜਿੰਦਰ ਰੰਧਾਵਾ ਜਿਹੜਾ ਜੇਲ੍ਹ ਮੰਤਰੀ ਆ, ਜਿਹੜਾ ਜਿਹਦੇ ਕੋਲ ਸਾਰਾ ਕੰਟਰੋਲ ਹੈ, ਇਹਦਾ ਬਈ ਤਾਲਮੇਲ ਆ ਸਾਰਾ ਕੁਛ, ਇਹ ਜ਼ਿੰਮੇਵਾਰ ਆ ਬਈ ਜੀ। ਫਿਰ ਜੇ ਉਹਦੇ ਲਈ ਸੁਖਜਿੰਦਰ ਰੰਧਾਵਾ ਜ਼ਿੰਮੇਵਾਰ ਆ, ਫਿਰ ਅੱਜ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜੇ ਪੰਜਾਬ ਦੀ ਜੇਲ੍ਹ ਛੱਡੋ ਥਾਣਿਆਂ 'ਚ ਹੋਣ ਲੱਗ ਪਈ, ਇਹਦੇ ਲਈ ਕੌਣ ਜ਼ਿੰਮੇਵਾਰ? ਫਿਰ ਇਹਦੇ ਲਈ ਕੀ ਪੁਲਿਸ ਨੂੰ ਕੰਟਰੋਲ ਕਰਨ ਵਾਲੇ ਡੀਜੀਪੀ ਸਾਹਿਬ, ਪੁਲਿਸ ਦੇ ਵਿਭਾਗੀ ਤੌਰ ਤੇ ਮੁਖੀ ਗ੍ਰਹਿ ਮੰਤਰੀ ਸਾਹਿਬ, ਪੰਜਾਬ ਦੇ ਮੁਖੀ ਮੁੱਖ ਮੰਤਰੀ ਸਾਹਿਬ ਜ਼ਿੰਮੇਵਾਰ ਨਹੀਂ? ਜ਼ਿੰਮੇਵਾਰ ਬਿਲਕੁਲ ਸਹੀ ਹੈ। ਇਸ ਪਹਿਲੂ ਤੇ ਲਾਰੈਂਸ ਬਿਸ਼ਨੋਈ ਦੀ ਜਦੋਂ ਇਹ ਸਾਬਤ ਹੋ ਗਿਆ ਕਿ ਇੱਕ ਇੰਟਰਵਿਊ ਖਰੜ ਦੇ ਥਾਣੇ ਦੇ ਉੱਥੇ ਜਿਹੜਾ ਸੀ ਸਟਾਫ ਦਾ ਥਾਣਾ ਉਹਦੇ ਵਿੱਚ ਹੁੰਦੀ ਹੈ, ਦੂਸਰੀ ਜਾ ਕੇ ਰਾਜਸਥਾਨ ਦੀ ਜੇਲ੍ਹ 'ਚ ਹੁੰਦੀ ਹੈ, 7 ਮਹੀਨਿਆਂ ਬਾਅਦ ਨਸਰ ਹੁੰਦੀ ਹੈ, ਸਤੰਬਰ 'ਚ 2022 'ਚ ਹੋਈ, ਮਾਰਚ 14 ਮਾਰਚ ਨੂੰ ਆ ਕੇ ਚੱਲਦੀ ਆ ਉਹ ਇੰਟਰਵਿਊ। ਸੋ ਜਿਹੜਾ 7 ਮਹੀਨਿਆਂ ਦੇ ਵਕਫੇ ਦੌਰਾਨ ਚੱਲੀ, ਇਸ ਦੇ ਵਿੱਚ ਖੁਲਾਸਾ ਕਿਸ ਹਵਾਲੇ ਨਾਲ ਹੋਇਆ ਸੀ? ਸਿੱਧੂ ਮੂਸੇਵਾਲੇ ਦੇ ਕਤਲ ਦੇ ਹਵਾਲੇ ਨਾਲ। ਇਹੀ ਵੱਡਾ ਨੁਕਤਾ ਸੀਗਾ ਜੀ। ਇਸ ਨੁਕਤੇ ਨੂੰ ਆਧਾਰ ਬਣਾ ਕੇ ਬਲਕੌਰ ਸਿੰਘ ਹੋਰਾਂ ਨੇ ਸਵਾਲ ਪੁੱਛਿਆ ਕਿ ਸਰਕਾਰ ਮੈਨੂੰ ਇੰਨਾ ਜਵਾਬ ਦੇ ਦੇਵੇ ਕਿ ਉਹਦਾ ਕੀ ਮੰਤਵ ਸੀ ਇਹਦੇ ਪਿੱਛੇ ਇੰਟਰਵਿਊ ਕਰਾਉਣ ਪਿੱਛੇ, ਕਿਉਂਕਿ ਉਹਨਾਂ ਦਾ ਸਿੱਧਾ ਮੰਨਣਾ ਬਲਕੌਰ ਦਾ ਕਿ ਕਰਾਈਓ ਸਰਕਾਰ ਨੇ, ਸਰਕਾਰੀ ਸ਼ਹਿ ਤੇ ਹੋਈ, ਇਸ ਲਈ ਸਰਕਾਰ ਇਸ ਮਸਲੇ ਤੇ ਕਹਿੰਦੇ ਬੋਲਦੀ ਨਹੀਂ। ਹੁਣ ਜੇ ਸਰਕਾਰ ਬੋਲਦੀ ਨਹੀਂ, ਫਿਰ ਉਹ ਇਹ ਸਵਾਲ ਦਾ ਵੀ ਜਵਾਬ ਕਿਉਂ ਦਊਗੀ? ਫਿਰ ਇਹਦਾ ਜਵਾਬ ਖੁਦ ਬਲਕੌਰ ਸਿੰਘ ਦਿੰਦੇ ਆ। ਪ੍ਰਵੀਨ ਜੀ, ਬਲਕੌਰ ਸਿੰਘ ਕਹਿੰਦੇ ਸਿੱਧਾ ਮੰਤਵ ਸੀਗਾ ਕਿ ਸਿੱਧੂ ਮੂਸੇਵਾਲੇ ਦੇ ਮਾਮਲੇ 'ਚ ਸਾਨੂੰ ਇਨਸਾਫ ਨਾ ਮਿਲੇ। ਇਹਦਾ ਸਿੱਧਾ ਇਰਾਦਾ ਸੀਗਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨਾਲ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਜਿਹੜੇ ਗਵਾਹ ਨੇ ਉਹ ਡਰ ਜਾਣ, ਸਹਿਮ ਜਾਣ। ਉਹਨਾਂ ਨੂੰ ਡਰਾਉਣ ਦੀ, ਧਮਕਾਉਣ ਦੀ ਪ੍ਰਵਿਰਤੀ ਵਜੋਂ ਇੰਟਰਵਿਊ ਸਾਹਮਣੇ ਲਿਆਂਦੀ ਗਈ ਹੈ ਨਾ। ਸੋ ਇਸ ਲਈ ਕਹਿੰਦੇ ਕਿ ਸਾਡੇ ਕੇਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਆ, ਪਰ ਸਾਡੇ ਕੋਲ ਤਾਂ ਹੁਣ ਬਚੇ ਕੀ, ਅਸੀਂ ਤਾਂ ਲੜਾਈ ਲੜਾਂਗੇ ਉਹ ਕਹਿੰਦੇ। ਪਰ ਅਜੇ ਤੱਕ ਵੀ ਸਿੱਟ ਦੀ ਇਹ ਰਿਪੋਰਟ ਜਨਤਕ ਹੋਣ ਤੋਂ ਬਾਅਦ ਵੀ ਸਰਕਾਰ ਦਾ ਕੋਈ ਨੁਮਾਇੰਦਾ ਇਸ ਮਸਲੇ ਤੇ ਬੋਲਣ ਲਈ ਤਿਆਰ ਨਹੀਂ। ਆਪਣੇ ਆਪ ਸਵਾਲ, ਹੋਰ ਤੁਸੀਂ ਹਰ ਗੱਲ ਦੇ ਉੱਤੇ ਛੋਟੀ-ਛੋਟੀਆਂ ਗੱਲਾਂ ਦਾ ਟਵੀਟ ਕਰਦੇ ਹੋ, ਹੈ ਨਾ, ਫੋਟੋਆਂ ਪਾਉਂਦੇ ਹੋ, ਵੀਡੀਓ ਭੇਜਦੇ ਹੋ, ਮੀਡੀਆ 'ਚ ਰਿਪੋਰਟਾਂ ਕਰਦੇ ਹੋ, ਦਿੱਲੀ ਵਾਲਿਆਂ ਤੋਂ ਵੀ ਕਹਾਉਂਦੇ, ਉਰੇ ਵਾਲੇ ਵੀ ਬੋਲਦੇ ਆ, ਤੇ ਹੁਣ ਆਹ ਮਸਲਾ ਸਿੱਧਾ ਜੁੜਿਆ ਹੈ। ਹੁਣ ਇਸ ਮਸਲੇ ਤੇ ਸਰਕਾਰ ਬੋਲਦੀ ਨਹੀਂ, ਚੁੱਪ ਵੱਟੀ ਹੈ। ਤੇ ਬਲਕੌਰ ਸਿੰਘ ਦਾ ਸਵਾਲ ਬਹੁਤ ਵਾਜਬ ਤੇ ਵੱਡਾ ਜੀ। ਬਿਲਕੁਲ। ਤੇ ਮੁੱਖ ਮੰਤਰੀ ਸਾਹਿਬ ਨੇ, ਭਗਵੰਤ ਮਾਨ ਨੇ ਦਿੱਲੀ ਏਅਰਪੋਰਟ ਤੇ ਜਿਹੜਾ ਸਹੂਲਤ ਕੇਂਦਰ ਹੈ ਜੀ, ਉਹਦਾ ਉਦਘਾਟਨ ਕਰਤਾ। ਦੇਖੋ, ਆਪਾਂ ਕੱਲ ਵਿਸਤਾਰ ਨਾਲ ਗੱਲ ਕਰਕੇ ਹਟੇ ਹਾਂ ਸਾਰੇ ਪਹਿਲੂਆਂ ਤੋਂ। ਸੋ ਪਰ ਜਿਸ ਚਾਅ ਮਲਾਰ ਨਾਲ ਉਦਘਾਟਨ ਹੋਇਆ, ਜੇ ਉਸੇ ਚਾਅ ਮਲਾਰ ਨਾਲ ਉੱਥੇ ਚਾਹੇ ਉਹ ਕੰਪਨੀ ਦੇ, ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮੇ ਨੇ, ਵੈਸੇ ਉਹ ਮੁਲਾਜ਼ਮ ਕਹਿੰਦੇ ਤੈਨਾਤ ਕਰਨ ਲੱਗੇ ਜ਼ਰੂਰ ਧਿਆਨ ਰੱਖਿਆ ਗਿਆ ਕਿ ਉਹਨਾਂ ਨੂੰ ਕੱਲੀ ਹਿੰਦੀ ਅੰਗਰੇਜ਼ੀ ਨਾ ਆਉਂਦੀ ਹੋਵੇ, ਪੰਜਾਬੀ ਵੀ ਚੰਗੀ ਆਉਂਦੀ, ਕਿਉਂਕਿ ਵਾਹ ਵਾਸਤਾ ਤਾਂ ਸਭ ਤੋਂ ਵੱਧ ਪੰਜਾਬੀ ਭਰਾਵਾਂ ਨਾਲੇ ਪੈਣਾ ਨਾ। ਖੁੱਲੇ ਜਦੋਂ ਪੰਜਾਬ ਦਾ ਸਹੂਲਤ ਕੇਂਦਰ ਹੈ, NRI ਪੰਜਾਬੀ ਭਰਾਵਾਂ ਲਈ ਖੁੱਲਿਆ, ਸੋ ਇਸ ਲਈ ਉਹਨਾਂ ਨੂੰ ਪੰਜਾਬੀ ਆਉਣੀ ਤਾਂ ਬਹੁਤ ਜ਼ਰੂਰੀ ਹੈ। ਪਰ ਟੀਮ ਦਿੱਲੀ ਦੀਆਂ ਹੁਣ ਇਸ ਲਈ ਦੇਖਣ ਵਾਲੀ ਗੱਲ ਹੋਏਗੀ। ਬੇਸ਼ੱਕ ਉੱਥੇ ਦਿਖ ਰਿਹਾ ਕਿ ਪੰਜਾਬੀ ਮੁੰਡੇ ਕੁੜੀਆਂ ਉੱਥੇ ਤੈਨਾਤ ਕੀਤੇ ਨੇ। ਸੋ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੱਲ ਰੀਵਨ ਕੱਟ ਕੇ ਉਹੀ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਕੱਲ ਦੱਸੀਆਂ ਸੀਗੀਆਂ ਕਿ ਆਹ ਸਹੂਲਤਾਂ ਮਿਲਣੀਆਂ ਨੇ, ਉਹ ਦੁਹਰਾਈਆਂ ਨੇ ਕਿ ਕੋਈ ਵੀ ਮੁਸ਼ਕਲ ਆਵੇ ਤਾਂ, ਰਹਿਣ ਸਹਿਣ ਦਾ ਆਵੇ ਤਾਂ, ਗੱਡੀ ਦਾ ਪ੍ਰਬੰਧ ਹੋਵੇ ਤਾਂ, ਹੋਟਲ ਦਾ ਪ੍ਰਬੰਧ ਕਰਨਾ ਹੋਵੇ ਤਾਂ, ਪੰਜਾਬ ਭਵਨ ਦੀ ਲੋੜ ਪਵੇ ਤਾਂ, ਫਲਾਈਟ ਲੈਣੀ ਹੈ, ਜੁਆਇਨਿੰਗ ਫਲਾਈਟ ਦੀ ਦਿੱਕਤ ਹੈ, ਕਿਸੇ ਤਰ੍ਹਾਂ ਦੀ ਢਿੱਲ-ਮਿੱਠ ਵਾਲੀ ਕੋਈ ਲੋੜ ਹੈ, ਕਿਸੇ ਤਰ੍ਹਾਂ ਦਾ ਵੀ ਮਸਲਾ ਹੋਵੇ, ਕਹਿੰਦੇ ਇੱਥੇ ਆਓ ਤੇ ਆਪਣੀ ਸਹੂਲਤ ਦਾ ਹੱਲ ਪਾਓ। ਇਹ ਮੁੱਖ ਮੰਤਰੀ ਭਗਵੰਤ ਮਾਨ ਰੀਵਨ ਕੱਟਦਿਆਂ ਕਿਹਾ ਕਿ ਇਹ ਦੇਸ਼ ਦੇ ਵਿੱਚ ਪਹਿਲਾ ਪੰਜਾਬ ਸੂਬਾ ਹੈ ਜਿਹਨੇ ਅੰਤਰਰਾਸ਼ਟਰੀ ਏਅਰਪੋਰਟ ਦੇ ਉੱਤੇ ਆਪਣਾ ਸਹੂਲਤ ਕੇਂਦਰ ਖੋਲਿਆ। ਹੋ ਸਕਦਾ ਇਸ ਤੋਂ ਬਾਅਦ ਹੁਣ ਹੋਰ ਸੂਬੇ ਵੀ ਪਹਿਲ ਕਰਨ, ਹੈ ਨਾ। ਪਰ ਉਹਨਾਂ ਨੇ ਬਕਾਇਦਾ ਕੱਲ ਉਦਘਾਟਨ ਕਰਦਿਆਂ ਮਤਲਬ ਟੋਲ ਫ੍ਰੀ ਨੰਬਰ ਜਾਰੀ ਕਰ ਦਿੱਤਾ, 01161232182। ਮੈਂ ਦੁਬਾਰਾ ਦੱਸਦੇ ਹਾਂ ਕਿ ਇਹ ਜਿਹੜਾ ਟੋਲ ਫ੍ਰੀ ਨੰਬਰ ਸਹੂਲਤ ਕੇਂਦਰ ਦਿੱਲੀ ਅੰਤਰਰਾਸ਼ਟਰੀ ਇੰਦਰਾ ਗਾਂਧੀ ਏਅਰਪੋਰਟ ਦੇ ਉੱਤੇ ਟਰਮੀਨਲ 3 ਦੇ ਉੱਤੇ ਮੁੱਖ ਮੰਤਰੀ ਹੋਰਾਂ ਨੇ NRI ਪੰਜਾਬੀ ਭਰਾਵਾਂ ਦੀ ਸਹੂਲਤ ਦੇਣ ਦੇ ਹਵਾਲੇ ਨਾਲ ਖੋਲਿਆ। ਬੇਸ਼ੱਕ ਉਹ ਪ੍ਰਾਈਵੇਟ ਕੰਪਨੀ ਚਲਾਊਗੀ ਉਹਨੂੰ ਦਿੱਲੀ, ਇਹਦੇ ਤੇ ਇੱਕ ਵੱਖਰੇ ਸਵਾਲ ਨੇ ਜਿਹੜੇ ਆਪਾਂ ਕੱਲ ਵਿਸਥਾਰ ਗੱਲ ਕਰ ਚੁੱਕੇ ਹਾਂ। ਉਸ ਦੇ ਨਾਲ ਸੰਬੰਧ ਕਰਨ ਲਈ, ਸੰਪਰਕ ਸਾਧਨ ਦੇ ਲਈ ਬਕਾਇਦਾ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ, ਜਿਹੜਾ ਹੈਗਾ 011161232182, ਮਤਲਬ 0116123282 ਜੀ।
ਤੇ ਬੰਗਲਾਦੇਸ਼ ਦੀ ਗੱਲ ਕਰੀਏ, ਆਪਾਂ ਕੱਲ ਵੀ ਖਬਰਾਂ ਦੇ ਵਿੱਚ ਕਈ ਤਰ੍ਹਾਂ ਦੇ ਖਦਸ਼ੇ ਪ੍ਰਗਟਾਏ ਗਏ ਸੀਗੇ, ਕਿਉਂਕਿ ਉੱਥੇ ਸ਼ਰਾਰਤੀ ਅਨਸਰ ਜਿਹੜੇ ਆ ਉਹ ਮਿਨੋਰਿਟੀ ਦੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੁਝ ਥਾਵਾਂ ਤੇ ਘਟਨਾਵਾਂ ਵਾਪਰੀਆਂ ਸੀ, ਸਾਹਮਣੇ ਆਈਆਂ ਸੀਗੀਆਂ ਹੁੱਲੜਬਾਜ਼ੀ ਦੀਆਂ। ਹੁਣ ਖਬਰ ਆ ਰਹੀ ਹੈ ਸ਼ਰਮਾ ਜੀ ਕਿ ਬੰਗਲਾਦੇਸ਼ ਦੇ ਸਾਰੇ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹ ਸੁਰੱਖਿਅਤ ਨੇ। ਬੰਗਲਾਦੇਸ਼ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜੀ ਅਮੀਰ ਚੰਦ ਹੋਰੀ, ਠੀਕ ਹੈ ਜੀ, ਤੇ ਸੈਕਟਰੀ ਨੇ ਉੱਥੇ ਰਪੋਸ਼ ਲਾਲ ਚੌਧਰੀ ਤੇ ਜਥੇਦਾਰ ਡਾਕਟਰ DMK ਰਾਏ। ਇਹਨਾਂ ਤਿੰਨਾਂ ਵਿਅਕਤੀਆਂ ਦੇ ਹਵਾਲੇ ਨਾਲ ਅਜੀਤ ਅਖਬਾਰ ਨੇ ਦਮ ਭਰਿਆ ਕਿ ਉੱਥੇ ਸਾਰੇ ਗੁਰੂ ਘਰ ਸੁਰੱਖਿਅਤ ਨੇ। ਠੀਕ ਹੈ ਜੀ। ਪ੍ਰਧਾਨ ਅਮੀਰ ਚੰਦ ਦੇ ਬਿਆਨਾਂ ਦੇ ਹਵਾਲੇ ਨਾਲ ਅਜੀਤ ਅਖਬਾਰ ਇਹ ਕਹਿੰਦੀ ਹੈ ਕਿ ਬਿਲਕੁਲ ਜੀ ਬੰਗਲਾਦੇਸ਼ ਦੇ ਵਿੱਚ ਸਾਰੇ ਗੁਰੂ ਘਰ ਸੁਰੱਖਿਅਤ ਨੇ। ਬੇਸ਼ੱਕ ਸਾਨੂੰ ਉਹਨਾਂ ਦੇ ਗੇਟ ਬੰਦ ਕਰਨੇ ਪਏ ਨੇ, ਸਾਨੂੰ ਉੱਥੇ ਆਪਣੀ ਪਹਿਰੇਦਾਰੀ ਕਰਨੀ ਪਈ ਆ, ਪਰ ਗੁਰੂ ਘਰ ਸੁਰੱਖਿਅਤ ਵੀ ਨੇ। ਉਹਨਾਂ 'ਚ ਨਿਤਨੇਮ ਰੂਟੀਨ ਵਾਂਗ ਰੋਜ਼ ਹੋ ਰਿਹਾ। ਸਾਰੀਆਂ ਧਾਰਮਿਕ ਪ੍ਰਕਿਰਿਆਵਾਂ ਉਸੇ ਤਰ੍ਹਾਂ ਮਰਿਆਦਾ ਅਨੁਸਾਰ ਪੂਰੀਆਂ ਕੀਤੀਆਂ ਜਾ ਰਹੀਆਂ। ਇਹ ਇਹਨਾਂ ਨੁਮਾਇੰਦਿਆਂ ਨੇ, ਉੱਥੇ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਨੇ ਹਵਾਲਾ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਉਚੇਚੇ ਤੌਰ ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਾਫੀ ਹੱਦ ਤੱਕ ਕਈ ਮੰਦਿਰ ਵੀ ਅਜੇ ਸੁਰੱਖਿਅਤ ਹੈਗੇ ਨੇ। ਠੀਕ ਹੈ। ਕਈ ਮੰਦਿਰਾਂ ਨੂੰ ਨੁਕਸਾਨ ਪਹੁੰਚਣ ਦੀ ਇਹਦਾ ਮਤਲਬ ਖਬਰ ਹੋ ਸਕਦੀ ਹੈ, ਫਿਰ ਸਹੀ ਹੈ। ਤਾਂ ਇਹਨਾਂ ਨੇ ਕਿਹਾ ਕਿ ਕਈ ਮੰਦਿਰ ਵੀ ਸੁਰੱਖਿਅਤ ਹੈ ਨਾ। ਤੇ ਜਿਹੜਾ ਉਹਨਾਂ ਗੁਰੂ ਘਰ ਦੀ ਗੱਲ ਕੀਤੀ, ਗੁਰਦੁਆਰਾ ਨਾਨਕਸ਼ਾਹੀ ਢਾਕਾ ਹੈ ਜਿਹੜਾ, ਇਹ ਬਿਲਕੁਲ ਢਾਕਾ ਯੂਨੀਵਰਸਿਟੀ ਦੇ ਨੇੜੇ ਹੈ। ਆਪਾਂ ਕੱਲ ਹੀ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਬਾਰੇ ਗੱਲ ਕਰ ਸੀ ਕਿ ਗੁਰੂ ਘਰ ਮੰਦਿਰਾਂ ਦੇ ਵਿੱਚ ਕਈ ਥਾਵਾਂ ਤੇ ਆਪ ਪਹਿਰੇ ਤੇ ਬੈਠੇ ਨੇ ਬੰਗਲਾਦੇਸ਼ ਦੇ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਵਿਦਿਆਰਥੀ, ਹੈ ਨਾ। ਸੋ ਉਹ ਗੁਰੂ ਘਰ ਨਾਨਕਸ਼ਾਹੀ ਢਾਕਾ ਵੀ ਬਿਲਕੁਲ ਸੁਰੱਖਿਅਤ ਹੈ। ਤੇ ਇਸ ਤੋਂ ਇਲਾਵਾ ਹੋਰ ਗੁਰੂ ਘਰਾਂ ਦੇ ਹਵਾਲੇ ਨਾਲ ਵੀ ਇਹ ਜਿਹੜੀ ਉੱਥੇ ਦੀ ਕਮੇਟੀ ਹੈ, ਉਹਨਾਂ ਨੇ ਕਿਹਾ ਕਿ ਸਾਡੇ ਗ੍ਰੰਥੀ ਸਿੰਘ ਉੱਥੇ ਗੁਰੂ ਘਰਾਂ ਦੇ ਅੰਦਰ ਨੇ, ਹੋਰ ਸਹਿਯੋਗੀ ਸਿੰਘ ਉੱਥੇ ਨਾਲ ਨੇ, ਤੇ ਗੁਰੂ ਘਰਾਂ ਦੇ ਵਿੱਚ ਉਸੇ ਤਰ੍ਹਾਂ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਰਿਹਾ, ਨਿਤਨੇਮ ਹੋ ਰਿਹਾ, ਸਾਰੀ ਪ੍ਰਕਿਰਿਆ ਬਿਲਕੁਲ ਸਹੀ ਚੱਲ ਰਹੀ ਆ। ਹਾਂ, ਮਾਹੌਲ ਤਣਾਅ ਵਾਲਾ ਹੈਗਾ, ਬਾਹਰ ਵੀ ਤਣਾਅ ਹੈਗਾ। ਵੈਸੇ ਹੁਣ ਸਰਕਾਰ ਨਵੀਂ ਬਣ ਗਈ ਆ, ਤੇ ਨਵੀਂ ਸਰਕਾਰ ਬਣਨ ਤੋਂ ਬਾਅਦ ਉਹਨੇ ਅਪੀਲ ਵੀ ਕੀਤੀ ਹੈ ਕਿ ਹਾਂ ਤੁਸੀਂ ਸ਼ਾਂਤੀ ਬਣਾਈ ਰੱਖੋ। ਇੱਧਰ ਸ਼ੇਖ ਹਸੀਨਾ ਜੇ ਦਿੱਲੀ ਦੇ ਵਿੱਚ ਨੇ, ਗਾਜ਼ੀਆਬਾਦ ਖੇਤਰ 'ਚ ਨੇ, ਉਹਨਾਂ ਨੇ ਕੱਲ ਕੁਝ ਜ਼ਰੂਰੀ ਵਸਤਾਂ ਦੀ ਖਰੀਦ ਫਰੋਖਤ ਵੀ ਕੀਤੀ ਆ, ਸ਼ਾਪਿੰਗ ਵੀ ਕੀਤੀ ਆ, ਕਿਉਂਕਿ ਉੱਥੋਂ ਤਾਂ ਇੱਕ ਝੋਲਾ ਲੈ ਕੇ ਨਿਕਲੀ ਸੀ ਬੀਬੀ, ਹੈ ਨਾ। ਸੋ ਅਜੇ ਹੋਰ ਕਿਸੇ ਮੁਲਕ ਜਾਣ ਦੀ ਆਸ ਨਹੀਂ ਵੱਜ ਰਹੀ, ਇਸ ਲਈ ਜਿਹੜੀਆਂ ਲੋੜ ਦੀਆਂ ਚੀਜ਼ਾਂ ਨੇ ਉਹ ਵੀ ਹੈ। ਤੇ ਕਹਿੰਦੇ ਜਿੰਨੇ ਕੁ ਪੈਸੇ ਲੈ ਕੇ ਅਸੀਂ, ਜਿੰਨੇ ਕੁ ਟਕੇ ਉਹ ਇੱਥੇ ਬਦਲਣ ਤੋਂ ਬਾਅਦ ਜਿੰਨੇ ਖਰਚੇ ਗਏ ਉਹ ਅਜੇ ਮੁੱਕ ਗਏ ਨੇ। ਸੋ ਹੁਣ ਜਿਨ੍ਹਾਂ ਨੇ ਸ਼ਰਨ ਦਿੱਤੀ ਆ ਉਹ ਪੈਸਿਆਂ ਦਾ ਪ੍ਰਬੰਧ ਵੀ ਕਰ ਦੇਣਗੇ। ਪਰ ਇਹ ਭਾਰਤ ਲਈ ਵੀ ਮਤਲਬ ਬੜੀ ਮੁਸ਼ਕਲ ਘੜੀ ਹੋਏਗੀ ਕਿ ਇੱਕ ਪਾਸੇ ਅਜੀਤ ਡੋਵਾਲ ਦੇ ਨਾਲ ਤਾਲਮੇਲ ਕਰਨ ਤੋਂ ਬਾਅਦ ਸ਼ੇਖ ਹਸੀਨਾ ਜਹਾਜ਼ ਇੱਥੇ ਤਾਰਕ ਨੂੰ ਸ਼ਰਨ ਦਿੱਤੀ ਗਈ ਆ, ਦੂਸਰੇ ਪਾਸੇ ਜਿਹੜੀ ਨਵੀਂ ਸਰਕਾਰ ਬਣੀ ਉਹਨੂੰ ਵਧਾਈਆਂ ਦੇ ਕੇ ਉਹਨਾਂ ਤਾਲਮੇਲ ਵੀ ਬਿਠਾਇਆ ਜਾ ਰਿਹਾ। ਸੋ ਇਹ ਦੋਵੇਂ ਚੀਜ਼ਾਂ ਪੈਰਲਲ ਕਿਵੇਂ ਚੱਲਣਗੀਆਂ ਦੇਖਣ ਵਾਲੀ ਗੱਲ ਹੋਊਗੀ। ਜੀ ਬਿਲਕੁਲ ਬਿਲਕੁਲ, ਇਹੀ ਤਾਂ ਰਾਜਨੀਤੀ ਹੈ, ਜਦੋਂ ਮਤਲਬ ਦਿਖਾਉਣਾ ਕੁਛ ਹੋਰ, ਕਰਨਾ ਕੁਛ ਹੋਰ, ਕਹਿਣਾ ਕੁਛ ਹੋਰ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।